ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 15 ਮਈ ਦਾ ਦਿਨ। 1848 ਰਾਣੀ ਜਿੰਦਾ ਨੂੰ ਗ੍ਰਿਫਤਾਰ ਕਰਕੇ ਬਨਾਰਸ ਭੇਜਿਆ ਗਿਆ। ਲਾਹੌਰ ਦੀ ਅਸਲ ਤਾਕਤ ਆਪਣੇ ਹੱਥ 'ਚ ਲੈਣ ਮਗਰੋਂ ਅੰਗਰੇਜ਼ਾਂ ਨੇ ਪੰਜਾਬ 'ਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਦੀ ਯੋਜਨਾ ਹੇਠ ਸਭ ਤੋਂ ਪਹਿਲੀ ਵਾਰ ਰਾਣੀ ਜਿੰਦਾ 'ਤੇ ਤਰਕੀਬ ਅਪਣਾਉਣੀ ਸ਼ੁਰੂ ਕਰ ਦਿੱਤੀ। ਫਰੈਡਰਿਕ ਚਾਹੁੰਦਾ ਸੀ ਕਿ ਰਾਣੀ ਨੂੰ ਲਾਹੌਰ ਤੋਂ ਬਾਹਰ ਭੇਜਿਆ ਜਾਵੇ, ਕਿਉਂਕਿ ਇੱਕ ਉਹੀ ਸੀ ਜਿਹੜੀ ਅੰਗਰੇਜ਼ਾਂ ਦੇ ਰਾਹ 'ਚ ਰੋੜਾ ਸੀ। ਲੋਕ ਉਸ ਦੀ ਇੱਜ਼ਤ ਵੀ ਕਰਦੇ ਸਨ ਤੇ ਉਸ ਦਾ ਕਿਹਾ ਮੰਨਦੇ ਵੀ ਸਨ, ਪਰ ਗਵਰਨਰ ਜਨਰਲ ਇਸ ਦੇ ਹੱਕ 'ਚ ਨਹੀਂ ਸੀ, ਕਿਉਂਕਿ ਉਸ ਨੂੰ ਉਸ ਦੇ ਨਾਬਾਲਗ ਪੁੱਤਰ ਤੋਂ ਵੱਖਰਾ ਕਰ ਦਿੱਤਾ ਜਾਵੇ, ਕਿਉਂਕਿ ਇਸ ਕਾਰਵਾਈ ਨਾਲ ਸਿੱਖਾਂ 'ਚ ਰੋਸ ਫੈਲ ਜਾਣ ਦਾ ਡਰ ਸੀ। ਇਨੀ ਦਿਨੀ ਇੱਕ ਹੋਰ ਘਟਨਾ ਵਾਪਰ ਗਈ। ਫਰਵਰੀ 1847 'ਚ ਲਾਹੌਰ ਦਰਬਾਰ ਦੇ ਇੱਕ ਵਫਾਦਾਰ ਭਾਈ ਪ੍ਰੇਮਾ ਸਿੰਘ ਨੇ ਯੋਜਨਾ ਬਣਾਈ ਕਿ ਗਦਾਰ ਤੇਜਾ ਸਿੰਘ ਤੇ ਅੰਗਰੇਜ਼ ਰੈਜ਼ੀਡੈਂਟ ਨੂੰ ਉਹਨਾਂ ਦਿਨੀ ਸ਼ਾਲੀਮਾਰ ਬਾਗ 'ਚ ਹੋਣ ਵਾਲੇ ਇੱਕ ਸਮਾਗਮ 'ਚ ਕਤਲ ਕਰਕੇ ਮਹਾਰਾਜਾ ਦਲੀਪ ਸਿੰਘ ਨੂੰ ਅਗਵਾ ਕਰਕੇ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਮੁਹਿੰਮ ਚਲਾਈ ਜਾਏ। ਪਰ ਅੰਜਾਮ ਹੋਣ ਤੋਂ ਪਹਿਲਾਂ ਹੀ ਇਸ ਯੋਜਨਾ ਦੀ ਸੂਹ ਅੰਗਰੇਜ਼ਾਂ ਨੂੰ ਮਿਲ ਗਈ। ਭਾਈ ਪ੍ਰੇਮਾ ਸਿੰਘ ਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਸਾਜ਼ਿਸ਼ ਨੂੰ ਆਧਾਰ ਬਣਾ ਕੇ ਰਾਣੀ ਤੇ ਵੀ ਮੁਕੱਦਮਾ ਚਲਾਉਣ ਦੀ ਸੋਚੀ ਗਈ। ਅੰਗਰੇਜ਼ਾਂ ਦਾ ਇਲਜ਼ਾਮ ਸੀ ਕਿ ਭਾਈ ਪ੍ਰੇਮਾ ਸਿੰਘ ਨੂੰ ਭਾਈ ਮਹਾਰਾਜ ਸਿੰਘ, ਨੌਰੰਗਾਬਾਦੀ ਤੇ ਰਾਣੀ ਦੀ ਹਮਾਇਤ ਹਾਸਲ ਹੈ, ਪਰ ਮਹਾਰਾਣੀ ਖਿਲਾਫ ਕੋਈ ਸਬੂਤ ਨਹੀਂ ਸੀ। ਸਵਾਏ ਇਸ ਦੇ ਉਸਨੇ ਮੁਨਸ਼ੀ ਬੂਟਾ ਸਿੰਘ, ਜੋ ਮਗਰੋਂ ਸਿੰਘ ਸਭਾ ਲਹਿਰ ਦਾ ਆਗੂ ਬਣਿਆ ਸੀ, ਭਾਈ ਪ੍ਰੇਮਾ ਸਿੰਘ ਨੂੰ 2 ਵਾਰ ਮਿਲਿਆ ਸੀ। ਅੰਗਰੇਜ਼ ਰੈਜ਼ੀਡੈਂਟ ਦੀ ਰਾਣੀ ਜਿੰਦਾ ਤੇ ਕੇਸ ਚਲਾਉਣ ਦੀ ਸਿਫਾਰਿਸ਼ ਨੂੰ ਗਵਰਨਰ ਜਨਰਲ ਨੇ ਰੱਦ ਕਰ ਦਿੱਤਾ, ਕਿਉਂਕਿ ਬੂਟਾ ਸਿੰਘ ਵਾਲਾ ਸਬੂਤ ਕਮਜ਼ੋਰ ਜਿਹੀ ਗੱਲ ਸੀ ਜੋ ਲੋਕਾਂ ਨੂੰ ਹਜ਼ਮ ਨਹੀਂ ਸੀ ਹੋਣੀ। 7 ਅਗਸਤ 1847 ਦੇ ਦਿਨ ਰੈਜ਼ੀਡੈਂਟ ਨੇ ਅੰਗਰੇਜ਼ਾਂ ਦੇ ਮਦਦਗਾਰਾਂ ਪਰ ਲਾਹੌਰ ਦਰਬਾਰਾਂ ਦੇ 2 ਗਦਾਰਾਂ ਦੇ ਸਨਮਾਨ 'ਚ ਇੱਕ ਸਮਾਗਮ ਰੱਖਿਆ। ਇਸ ਸਮਾਗਮ 'ਚ ਗਦਾਰ ਤੇਜਾ ਸਿੰਘ ਨੂੰ ਰਾਜਾ ਦਾ ਤਿਲਕ ਲਾਇਆ ਜਾਣਾ ਸੀ, ਪਰ ਬਾਲ ਮਹਾਰਾਜਾ ਦਲੀਪ ਸਿੰਘ ਨੇ ਐਨ ਮੌਕੇ ਤੇ ਹੱਥ ਪਿੱਛੇ ਕਰਕੇ ਤਿਲਕ ਲਾਉਣ ਤੋਂ ਨਾ ਕਰ ਦਿੱਤੀ। ਇਸ ਤੇ ਅੰਗਰੇਜ਼ਾਂ ਨੇ ਇੱਕ ਪੁਜਾਰੀ ਕੋਲੋਂ ਤਿਲਕ ਲਵਾ ਦਿੱਤਾ। ਲਾਰਡ ਹਾਰਡਿੰਗ ਨੇ ਇਸ ਦਾ ਜ਼ਿੰਮੇਵਾਰ ਰਾਣੀ ਨੂੰ ਠਹਿਰਾਉਂਦਿਆਂ ਕਿਹਾ ਕਿ ਉਹ ਆਪਣੇ ਦੁਸ਼ਮਣਾਂ ਦੇ ਸਨਮਾਨ ਤੋਂ ਔਖੀ ਸੀ, ਇਸੇ ਕਰਕੇ ਉਸਨੇ ਮੁੰਡੇ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ। ਹਾਲਾਂਕਿ ਦਲੀਪ ਸਿੰਘ ਨੇ ਕੇਸਰ 'ਚ ਉਂਗਲ ਪਾ ਵੀ ਦਿੱਤੀ ਸੀ, ਪਰ ਰਾਣੀ ਦੇ ਇਸ਼ਾਰਾ ਕਰਨ ਤੇ ਉਸਨੇ ਹੱਥ ਪਿੱਛੇ ਕਰ ਲਏ ਤੇ ਕੁਰਸੀ ਤੇ ਢੋਲ ਆ ਕੇ ਬੈਠ ਗਿਆ। ਇਸ ਘਟਨਾ ਮਗਰੋਂ ਰਾਣੀ ਦੇ 5 ਵਫਾਦਾਰ ਸੇਵਾਦਾਰ ਮੰਗਲਾ, ਜੀਵਨ ਸਿੰਘ, ਹੀਰਾ ਸਿੰਘ, ਅਮੀਰ ਬਖਸ਼ ਤੇ ਹਰਦਿਆਲ ਨੂੰ ਨੌਕਰੀ ਤੋਂ ਕੱਢ ਕੇ ਲਾਹੌਰ ਤੋਂ ਬਾਹਰ ਭੇਜ ਦਿੱਤਾ ਗਿਆ। ਰਾਣੀ ਨੂੰ ਵੀ ਕਿਲੇ ਦੀਆਂ ਦੀਵਾਰਾਂ ਅੰਦਰ ਮਹਿਦੂਦ ਕਰ ਦਿੱਤਾ ਗਿਆ। ਉਸ ਨੂੰ ਆਪਣੀ ਮਰਜ਼ੀ ਦੇ ਲੋਕਾਂ ਨਾਲ ਮਿਲਣੋਂ ਵੀ ਰੋਕ ਦਿੱਤਾ ਗਿਆ। ਇਸ ਤੋਂ ਕੁਝ ਦਿਨ ਮਗਰੋਂ 19 ਅਗਸਤ 1847 ਨੂੰ ਉਸ ਨੂੰ ਲਾਹੌਰ ਤੋਂ ਸ਼ੇਖੂਪੁਰਾ ਭੇਜ ਦਿੱਤਾ ਗਿਆ। ਉਸ ਦੀ ਪੈਨਸ਼ਨ ਵੀ 1.5 ਲੱਖ ਤੋਂ ਘਟਾ ਕੇ ਸਿਰਫ 48,000 ਰੁਪਏ ਕਰ ਦਿੱਤੀ ਗਈ। ਰਾਣੀ ਜਿੰਦਾ ਨਾਲ ਇੱਥੇ ਹੀ ਬਸ ਨਹੀਂ ਕੀਤੀ ਗਈ। ਮਈ 1848 'ਚ ਉਸ ਨੂੰ ਪੰਜਾਬ ਤੋਂ ਹਿੰਦੁਸਤਾਨ ਭੇਜ ਦਿੱਤਾ ਗਿਆ। ਉਸ ਨੂੰ ਸ਼ੇਖੂਪੁਰਾ ਤੋਂ ਬਨਾਰਸ ਲਿਜਾਇਆ ਗਿਆ। 15 ਮਈ 1848 ਦਾ ਦਿਨ ਉਸ ਦਾ ਪੰਜਾਬ 'ਚ ਆਖਰੀ ਦਿਨ ਸੀ। ਉਸ ਦੀ ਪੈਨਸ਼ਨ, ਜੋ ਪਹਿਲਾਂ 1.5 ਲੱਖ ਤੋਂ 48,000 ਕਰ ਦਿੱਤੀ ਗਈ ਸੀ, ਉਹ ਵੀ ਹੁਣ ਹੋਰ ਘਟਾ ਕੇ ਸਿਰਫ 12,000 ਸਾਲਾਨਾ ਕਰ ਦਿੱਤੀ ਗਈ। ਰਾਣੀ ਜਿੰਦਾ ਦੀ ਹੋਰ ਬੇਇੱਜ਼ਤੀ ਕਰਨ ਵਾਸਤੇ ਇੱਕ ਦਿਨ 14 ਜੁਲਾਈ 1848 ਨੂੰ ਉਸ ਦੇ ਸਾਰੇ ਕੱਪੜੇ ਉਤਰਵਾ ਕੇ ਉਸ ਦੀ ਜਾਮਾ ਤਲਾਸ਼ੀ ਲਈ ਗਈ। ਉਸ ਦੇ 50 ਲੱਖ ਰੁਪਏ ਦੇ ਗਹਿਣੇ ਤੇ 2 ਲੱਖ ਰੁਪਏ ਨਕਦ ਜ਼ਬਤ ਕਰ ਲਏ ਗਏ। 1850 ਭਾਈ ਮਹਾਰਾਜ ਸਿੰਘ ਨੂੰ ਸਿੰਗਾਪੁਰ ਲਿਜਾਇਆ ਗਿਆ। 15 ਮਈ 1850 ਦੇ ਦਿਨ ਭਾਈ ਮਹਾਰਾਜ ਸਿੰਘ ਨੂੰ 70ਵੀਂ ਰੈਜੀਮੈਂਟ ਦੀ ਵੱਡੀ ਫੋਰਸ ਦੀ ਨਿਗਰਾਨੀ ਹੇਠ ਮੁਹੰਮਦ ਸ਼ਾਹ ਜਹਾਜ਼ 'ਚ ਕਲਕੱਤਾ ਤੋਂ ਸਿੰਗਾਪੁਰ ਲਿਜਾਇਆ ਗਿਆ। 9 ਮਈ ਤੋਂ ਚੱਲ ਰਿਹਾ ਆਪਰੇਸ਼ਨ ਬਲੈਕ ਥੰਡਰ ਦੌਰਾਨ 15 ਮਈ ਤੱਕ ਵੀ ਚੱਲ ਰਿਹਾ ਸੀ। ਇਸ ਦਿਨ 146 ਬੰਦੇ ਹੱਥ ਖੜੇ ਕਰਕੇ ਮੁਸਾਫਰ ਬਣ ਕੇ ਬਾਹਰ ਆ ਗਏ। ਇਹਨਾਂ 'ਚ ਸੁਰਜੀਤ ਸਿੰਘ ਪੈਂਟਾ ਤੇ ਉਸ ਦਾ ਭਰਾ ਹਰਚਰਨ ਸਿੰਘ, ਕਾਰ ਸੇਵਾ ਵਾਲੇ ਉੱਤਮ ਸਿੰਘ ਦਾ PA ਸਕੱਤਰ ਸਿੰਘ, ਚਰਨਜੀਤ ਸਿੰਘ, ਲਾਭ ਸਿੰਘ ਉਰਫ ਲੱਡੂ, ਜਗਤਾਰ ਸਿੰਘ ਉਰਫ ਲੰਗੜਾ, ਜਰਮਨ ਸਿੰਘ ਆਦਿ ਵੀ ਸ਼ਾਮਲ ਸਨ। ਸੁਰਜੀਤ ਸਿੰਘ ਪੈਂਟਾ ਜਦੋਂ ਪਤਾ ਲੱਗਾ ਤਾਂ ਉਸ ਦੀ ਪਛਾਣ ਹੋ ਗਈ ਤਾਂ ਉਸਨੇ ਗੁਰੂ ਰਾਮਦਾਸ ਰਾਂਚ ਸਾਈਨਾਈਡ ਖਾ ਕੇ ਮੌਤ ਹਾਸਲ ਕਰ ਲਈ। ਹਥਿਆਰ ਸੁੱਟਣ ਵਾਲੇ 146 ਸਿੱਖਾਂ 'ਚ 12 ਬੱਚੇ ਤੇ 16 ਔਰਤਾਂ ਵੀ ਸਨ। ਔਰਤਾਂ 'ਚ ਸੁਰਜੀਤ ਸਿੰਘ ਪੈਂਟਾ, ਰੋਸ਼ਨ ਸਿੰਘ ਬੈਰਾਗੀ, ਭਾਗ ਸਿੰਘ, ਚਰਨ ਸਿੰਘ ਚੰਨੀ ਦੀਆਂ ਪਤਨੀਆਂ ਵੀ ਸ਼ਾਮਲ ਸਨ। ਇਹਨਾਂ ਸਾਰਿਆਂ ਤੇ ਬਗਾਵਤ ਦਾ ਕੇਸ ਬਣਾ ਕੇ ਇੰਟਰੋਗੇਸ਼ਨ ਸੈਂਟਰ ਭੇਜ ਦਿੱਤਾ ਗਿਆ। ਇਸ ਮੌਕੇ ਤੇ 40 ਦੇ ਕਰੀਬ ਸਿੱਖ ਹਥਿਆਰਾਂ ਸਣੇ ਦਰਬਾਰ ਸਾਹਿਬ 'ਚ ਦਾਖਲ ਹੋ ਗਏ। 1992 ਸਿੱਖ ਨਕਲੀ ਮੁਕਾਬਲਿਆਂ 'ਚ ਸ਼ਹੀਦ। 15 ਮਈ 1992 ਦੇ ਦਿਨ ਪੁਲਿਸ ਨੇ ਸੁਖਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮੁਗਲਚੱਕ ਨੇੜੇ ਪਿੰਡ ਕੰਗ ਅੰਮ੍ਰਿਤਸਰ, ਰਣਧੀਰ ਸਿੰਘ ਜਥੇਦਾਰ ਪੁੱਤਰ ਚੰਨਣ ਸਿੰਘ ਵਾਸੀ ਮੁਗਲਚੱਕ, ਰਣਜੀਤ ਕੌਰ ਪੁੱਤਰੀ ਰਤਨ ਸਿੰਘ ਵਾਸੀ ਕੜੂਆਂ ਰੋਪੜ, ਪਰਮ ਸਤਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਜਾਂਗਲਾ ਗੁਰਦਾਸਪੁਰ ਤੇ ਸਵਰਨ ਸਿੰਘ ਵੇਰਕਾ ਨੂੰ ਨਕਲੀ ਮੁਕਾਬਲਿਆਂ 'ਚ ਸ਼ਹੀਦ ਕੀਤਾ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ ਇਹ ਸੀ 15 ਮਈ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।